नरेंद्र मोदी दी एक होर सिखां दे खिलाफ घिनौनी साजिश बेनकाब हो गई। मोदी दे गैर मुल्की दौरे दे विच भी सिखां दे खिलाफ जिहड़ी नफरत है हुण खुल के सामने आ गई है। वज़ीर आज़म नरेंद्र मोदी बरतानिया रवाना खालिस्तान तहरीक दे रहनुमावां ਦੀਆਂ ਕਰਵਾਈਆਂ ਏਜੰਡੇ ਵਿੱਚ ਸ਼ਾਮਲ ਨੇ। ਇਸ ਦੌਰੇ ਦੇ ਪਿੱਛੇ ਇੱਕ ਛੁਪਿਆ ਹੋਇਆ ਬਹੁਤ ਵੱਡਾ ਮਨਸੂਬਾ ਹੈ ਕਿ ਬਰਤਾਨੀਆ 'ਚ ਬੈਠੇ ਖਾਲਿਸਤਾਨ ਤਹਿਰੀਕ ਦੇ ਜਿਹੜੇ ਰਹਿਨੁਮਾ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣ ਵਾਲੀ ਹੈ ਜਾਂ ਕਿ ਭਾਰਤੀ ਹੁਕੂਮਤ ਇੱਕ ਵਾਰੀ ਫਿਰ ਸਫਾਰਤੀ ਦਬਾਅ ਜਾਂ ਖੁਫੀਆ ਏਜੰਸੀਆਂ ਦਾ ਇਸਤੇਮਾਲ ਕਰੇ। ਔਰ ਬੜੇ ਬਾਵਸੂਕ ਜ਼ਰਾਏ ਤੋਂ ਪਤਾ ਚੱਲਿਆ ਹੈ ਕਿ ਆਪਣੇ ਇਸ ਦੌਰੇ ਦੇ ਵਿੱਚ MI5 ਤੇ ਬਰਤਾਨਵੀ ਹੁਕੂਮਤ ਦੇ ਨਾਲ ਵੀ ਖਾਸ ਏਜੰਡੇ ਤੇ ਗੱਲਬਾਤ ਕਰਦਾ ਫਿਰਦਾ ਇਹ ਮੋਦੀ। ਰॉ ਦੇ ਏਜੰਟਸ ਪਹਿਲੇ ਵੀ ਬਰਤਾਨੀਆ ਵਿੱਚ ਮੁਤਹਰਕ ਹੈਗੇ ਨੇ ਔਰ ਸਿੱਖ ਬਰਾਦਰੀ ਜਿਹੜੀ ਨਾ ਬਰਤਾਨੀਆ ਦੇ ਵਿੱਚ ਵੱਡੀ ਤਾਦਾਦ ਵਿੱਚ ਵੀ ਮੌਜੂਦ ਹੈ। ਇਹ ਦੌਰਾ ਭਾਰਤ ਵਾਸਤੇ ਬੜਾ ਨੁਕਸਾਨਦੇਹ ਸਾਬਤ ਹੋਏਗਾ। ਯਾਦ ਰੱਖੋ ਇਹ ਪਹਿਲੀ ਵਾਰੀ ਨਹੀਂ ਹੋਏਗਾ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਵੀ ਭਾਰਤ ਦੀਆਂ ਏਜੰਸੀਆਂ ਸ਼ਾਮਲ ਸੀ ਔਰ ਭਾਰਤ ਵੀ ਇਨਵੋਲਵ ਸੀ। बिस्मिल्लाहिर्रहमानिर्रहीम अस्सलाम वालेकुम नाज़रीन, तुसी देख रहे हो 360 डिजिटल पंजाबी और मैं तुहाडी मेज़बान शुमाइला नियाज़। इस चैनल ते असी भारत दीयां हरदर्मियां, भारत दीयां कमज़ोरियां उहनूं वाज़े करदे रहने आ और खास करके ये व्लॉग्स जिहड़े ने वो सिख कम्यूनिटी वास्ते इस करके ने क्योंकि भारत दे विच सिखां दे नाल दूसरे मज़ाहिब नाल भी बहुत कुछ हो रहा, लेकिन सिखां दे नाल एक प्लैनिंग हो रही है। ठीक है, क्योंकि नरेंद्र मोदी दी एक होर सिखां दे खिलाफ घिनौनी साजिश बेनकाब हो गई है। जी हाँ, मोदी दे गैर मुल्की दौरे दे विच भी सिखां दे खिलाफ जिहड़ी नफरत है हुण खुल के सामने आ गई है। वज़ीर आज़म नरेंद्र मोदी बरतानिया रवाना खालिस्तान तहरीक दे रहनुमावां ਦੀਆਂ ਕਰਵਾਈਆਂ ਏਜੰਡੇ ਵਿੱਚ ਸ਼ਾਮਲ ਨੇ। नरेंद्र मोदी दे ਜਿਹੜਾ ਦੌਰਾ ਹੈ ਇਹ ਕੈਨੇਡਾ ਦੇ ਖਿਲਾਫ ਖਾਲਿਸਤਾਨ ਤਹਿਰੀਕ ਦੇ ਹਾਮੀਆਂ ਨੇ ਇਹਤਜਾਜ ਵੀ ਕੀਤਾ ਹੈ, ਮੁਜ਼ਾਹਰਾ ਕੀਤਾ ਹੈ ਉੱਥੇ। ਤੇ ਨਰਿੰਦਰ ਮੋਦੀ ਆਪਣੇ ਇਸ ਦੌਰੇ ਤੇ ਰਵਾਨਾ ਹੋ ਚੁੱਕੇ ਨੇ ਔਰ ਇਸ ਦੌਰੇ ਦੇ ਪਿੱਛੇ ਇੱਕ ਛੁਪਿਆ ਹੋਇਆ ਬਹੁਤ ਵੱਡਾ ਮਨਸੂਬਾ ਹੈ ਕਿ ਬਰਤਾਨੀਆ 'ਚ ਬੈਠੇ ਖਾਲਿਸਤਾਨ ਤਹਿਰੀਕ ਦੇ ਜਿਹੜੇ ਰਹਿਨੁਮਾ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣ ਵਾਲੀ ਹੈ ਜਾਂ ਕਿ ਭਾਰਤੀ ਹੁਕੂਮਤ ਇੱਕ ਵਾਰੀ ਫਿਰ ਸਫਾਰਤੀ ਦਬਾਅ ਜਾਂ ਖੁਫੀਆ ਏਜੰਸੀਆਂ ਦਾ ਇਸਤੇਮਾਲ ਕਰੇਗੀ। ਸੱਚ ਕੀ ਹੈ ਇਹੀ ਜਾਣਦੇ ਆ। ਤੇ ਮੋਦੀ ਦਾ ਜਿਹੜਾ ਇਹ ਦੌਰਾ ਹੈ ਇਹ ਬਜ਼ਾਹਿਰ ਤੇ ਇੱਕ ਜਿਹੜਾ ਨਾ ਉਹ ਦੋ ਤਰਫਾ ਤਜਾਰਤੀ ਤੇ ਦਫਾਈ ਮੁਆਹਿਦਿਆਂ ਤੇ ਮਬਨੀ ਹੈ, मगर ਜ਼ਰਾਏ ਦਾ ਇਹ ਕਹਿਣਾ ਹੈ ਕਿ ਅਸਲ ਏਜੰਡਾ ਖਾਲਿਸਤਾਨ ਤਹਿਰੀਕ ਦੇ ਖਿਲਾਫ ਕਾਰਵਾਈ ਕਰਨਾ ਹੈ। ਪਿਛਲੇ ਦਿਨਾਂ ਦੇ ਵਿੱਚ ਬਲਕਿ ਪਿਛਲੇ ਮਹੀਨਿਆਂ ਦੇ ਵਿੱਚ ਖਾਲਿਸਤਾਨੀ ਰਹਿਨੁਮਾਵਾਂ ਨੇ ਜਿਹੜਾ ਨੂੰ ਬਰਤਾਨਵੀ ਸ਼ਹਿਰ ਦੇ ਵਿੱਚ ਭਾਰਤ ਦੇ ਖਿਲਾਫ ਮੁਜ਼ਾਹਰੇ ਕੀਤੇ ਔਰ ਭਾਰਤੀ ਹੁਕੂਮਤ ਇਹਨਾਂ ਇਹਤਜਾਜ ਨੇ ਇਹਨਾਂ ਤੋਂ ਬੜੀ ਪਰੇਸ਼ਾਨ ਹੈ ਤੇ ਰਿਆਸਤ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੁੰਦੀ ਹੈ। ਖਾਲਿਸਤਾਨ ਤਹਿਰੀਕ ਇੱਕ ਵਾਰੀ ਫਿਰ ਪੂਰੀ ਦੁਨੀਆ ਦੇ ਵਿੱਚ ਸੁਰਖੀਆਂ ਬਟੋਰਦੀ ਫਿਰਦੀ ਹੈ। ਲੰਡਨ, ਬਰਮਿੰਗਮ, ਟੋਰੰਟੋ ਔਰ ਸਾਨ ਫਰਾਂਸਿਸਕੋ ਹਰ ਜਗ੍ਹਾ ਤੇ ਆਵਾਜ਼ ਬੁਲੰਦ ਹੁੰਦੀ ਪਈ ਹੈ। अमृतपाल सिंह की गिरफ्तारी तो बाद ये तहरीक मजीद जज्बाती हो गई है। भारतीय परचम नजरे आतिश कर दिते गए ने और सफारत खानिया के बाहर जड़ा मुजाहरे होंदे पे है और बड़े बावसूक जराए तो पता चलिया है कि अपने इस दौरे दे विच MI5 ते बरतानवी हुकूमत दे नाल भी खास एजेंडे ते गलबात करदा फिरदा ये मोदी। बरतानिया च बैठे खालिस्तानी जड़े हैगे ने उन्हां दे खिलाफ कोई कानूनी कार्रवाई करन दा एजेंडा है कि भारत बरतानिया ਵਿੱਚ ਇਹਨਾਂ ਰਹਿਨੁਮਾਵਾਂ ਨੂੰ ਕੋਈ ਡਿਪੋਰਟ ਤਾਂ ਨਹੀਂ ਕਰਾਉਣਾ ਚਾਹੁੰਦਾ ਜਾਂ ਕਿ ਖਾਲਿਸਤਾਨ ਦੀ ਆਵਾਜ਼ ਨੂੰ ਦੁਨੀਆ ਵਿੱਚ ਖਤਮ ਕਰਨ ਦਾ ਮਨਸੂਬਾ ਕਰਦਾ ਫਿਰਦਾ ਹੈ। ਕਿਉਂਕਿ ਰॉ ਦੇ ਏਜੰਟਸ ਪਹਿਲੇ ਵੀ ਬਰਤਾਨੀਆ ਵਿੱਚ ਮੁਤਹਰਕ ਹੈਗੇ ਨੇ ਔਰ ਸਿੱਖ ਬਰਾਦਰੀ ਜਿਹੜੀ ਨਾ ਬਰਤਾਨੀਆ ਦੇ ਵਿੱਚ ਵੱਡੀ ਤਾਦਾਦ ਵਿੱਚ ਵੀ ਮੌਜੂਦ ਹੈ ਔਰ ਮੋਦੀ ਦੇ ਖਿਲਾਫ ਸੜਕਾਂ ਤੇ ਆਉਣ ਨੂੰ ਵੀ ਤਿਆਰ ਹੈ। ਅਗਰ ਭਾਰਤ ਨੇ ਇਹ ਦਬਾਅ ਪਾਇਆ ਸਫਾਰਤੀ ਤਾਲੁਕਾਤ ਦੇ ਵਿੱਚ ਦਰਾੜ ਪੈ ਜਾਏਗੀ। ਜਿਹੜੇ ਬਰਤਾਨਵੀ MPs ਨੇ ਉਹ ਪਹਿਲੇ ਹੀ ਮੋਦੀ ਦੇ ਜਿਹੜੇ ਨਾ ਇਨਸਾਨੀ ਹਕੂਕ ਜਿਹੜਾ ਨਾ ਉਹਨਾਂ ਤੇ ਰਿਕਾਰਡ ਤਨਕੀਦ ਕਰਦੇ। ਇਹ ਦੌਰਾ ਭਾਰਤ ਵਾਸਤੇ ਬੜਾ ਨੁਕਸਾਨਦੇਹ ਸਾਬਤ ਹੋਏਗਾ। ਯਾਦ ਰੱਖੋ ਇਹ ਪਹਿਲੀ ਵਾਰੀ ਨਹੀਂ ਹੋਏਗਾ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਵੀ ਇਹਦੇ ਵਿੱਚ ਇਸ ਕਤਲ ਦੇ ਵਿੱਚ ਵੀ ਇਹ ਭਾਰਤ ਦੀਆਂ ਏਜੰਸੀਆਂ ਸ਼ਾਮਲ ਸੀ ਔਰ ਭਾਰਤ ਵੀ ਇਨਵੋਲਵ ਸੀ। ਠੀਕ ਹੈ, ਹੁਣ ਬਰਤਾਨਵੀ ਸਰਕਾਰ ਨਾਲ ਮਿਲ ਕੇ ਮੋਦੀ ਦੀ ਹੁਣ ਕੀ ਪਲੈਨਿੰਗ ਹੈ ਇਹ ਹੁਣ ਤੁਸੀਂ ਬਿਹਤਰ ਜਾਣਦੇ ਹੋ। ठीक है, सोशल मीडिया के उत्ते खालिस्तान की तहरीक वास्ते जिहड़ी हमायत है पूरी दुनिया च आवाज़ बुलंद करती पई है, जिहदे विच #फ्री खालिस्तान, #मोदी नॉट वेलकम ये जिहड़े हैशटैग्स ने ये ट्रेंड करते पे ने और यूट्यूबर्स भी जिहड़े ना खोल के तनकीद करते पे मोदी दे उत्ते भी। ठीक है, कि ये अवामी दबाव जिहड़ा है मोदी दे उत्ते इहदे इस एजेंडे नूं नाकाम कर पाएगा कि मोदी अपने इस एजेंडे च कामयाब होएगा कि खालिस्तान की तहरीक पूरी दुनिया दे विच उभरेगी। ये सवाल मैं तुहाडे कोलों पुछदी नहीं पई, ये मैं तुहानूं दसदी पई हाँ। ये सारा एनालिसिस असीं करांगे आउण वाले व्लॉग्स दे विच।
लेकिन तुसी इस तो पहले चैनल को सब्सक्राइब करो, बैल आइकन प्रेस करो और मज़ीद ए भारत केड़े केड़े खुफिया मनसूबे तैयार करदा फिरदा है ये भी बेनकाब करांगे। उदों ले अल्लाह निगहबान।